Viewers, welcome back to News TV84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ U.S Media ਕੈਨੇਡਾ ਤੋਂ ਸਰਦਾਰ J.S Dhaliwal ਜਿਨ੍ਹਾਂ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, तुहानू भी और TV84 ਨੂੰ ਸਾਰੇ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਔਰ US Media ਕੈਨੇਡਾ ਦੀ ਸਾਰੀ ਟੀਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ, ਨਾਨ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਊਬੈਕ ਦੀ ਪਾਰਟੀ ਬਲਾਕ ਕਿਊਬੈਕੋਇਸ ਦੇ ਮੈਂਬਰ ਵੀ ਰਹੇ ਹੋ। ਕਿਊਬੈਕ ਨੇ ਵੀ ਰੈਫਰੈਂਡਮ ਵਿੱਚ ਕੈਨੇਡਾ ਦੇ ਨਾਲ ਰਹਿਣ ਨੂੰ ਤਰਜੀਹ ਦਿੱਤੀ ਸੀ ਅਤੇ ਹੁਣ ਸਕਾਟਲੈਂਡ ਦੇ ਲੋਕਾਂ ਨੇ ਵੀ ਇੰਗਲੈਂਡ ਨਾਲ ਰਹਿਣ ਨੂੰ ਤਰਜੀਹ ਦਿੱਤੀ ਹੈ। ਪਰ ਤੁਸੀਂ ਇਹਨਾਂ ਰੈਫਰੈਂਡਮਸ ਨੂੰ ਖਾਲਿਸਤਾਨ ਦੀ ਲਹਿਰ ਅਤੇ ਦੁਨੀਆ ਦੀਆਂ ਹੋਰ ਆਜ਼ਾਦੀ ਲਹਿਰਾਂ ਨਾਲ ਮੁਕਾਬਲਾ ਕਰਕੇ ਕਿਵੇਂ ਵੇਖਦੇ ਹੋ? ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰੋ। ਭੈਣ ਜੀ, ਗੱਲ ਇਹ ਹੈ ਕਿ ਜਿਹੜਾ ਇਹ ਸਕਾਟਲੈਂਡ ਦਾ ਰੈਫਰੈਂਡਮ ਜਿਹੜਾ ਕੱਲ ਚੱਲਿਆ ਜੀ, ਔਰ ਇਸ ਨੂੰ ਪੂਰੀ ਦੁਨੀਆ ਨੇ ਵੇਖਿਆ ਔਰ ਇਹਦੇ ਨਾਲ ਦੁਨੀਆ ਦੇ ਵਿੱਚ ਜਿੰਨੀਆਂ ਵੀ ਆਜ਼ਾਦੀ ਪ੍ਰਸਤ ਜਾਂ ਘੱਟ ਗਿਣਤੀ ਕੌਮਾਂ ਜਿਹੜੀਆਂ ਕਿ ਇਹ ਮਹਿਸੂਸ ਕਰ ਰਹੀਆਂ ਕਿ ਅਸੀਂ ਕਿਸੇ ਦੇ ਗੁਲਾਮ ਹੈ, ਕਿਸੇ ਅਸੀਂ ਕੇਜ ਦੇ ਅੰਦਰ ਹੈ, ਸਾਨੂੰ ਆਜ਼ਾਦ ਹੋਣਾ ਚਾਹੀਦਾ, ਉਹਨਾਂ ਸਾਰੀਆਂ ਕੌਮਾਂ ਦਾ ਇਸ ਦੇ ਉੱਪਰ ਜਿਹੜੀ ਕਿ ਅੱਖ ਲੱਗੀ ਹੋਈ ਸੀ। ਹੁਣ 4 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ ਔਰ 96% ਲੋਕਾਂ ਦਾ ਭਾਗ ਲੈਣਾ ਇਹ ਦੱਸਦਾ ਹੈ ਕਿ ਉਸ ਖਿੱਤੇ ਦੇ ਅੰਦਰ ਵੀ ਚਾਹੇ ਉਹ ਲੋਕ ਇਸ ਜਿਹੜੀ ਇਹਦੀ ਵੋਟਿੰਗ ਹੋ ਰਹੀ ਸੀ ਯੈਸ ਔਰ ਨੋ ਦਾ ਜਿਹੜਾ ਵੋਟ ਕਰਨੀ ਸੀ, ਚਾਹੇ ਉਹ ਯੈਸ ਵਾਲੇ ਪਾਸੇ ਹੋਣ ਚਾਹੇ ਨੋ ਵਾਲੇ ਪਾਸੇ ਹੋਣ, ਕਿ ਕਿੰਨੀ ਵੱਧ ਗਿਣਤੀ ਲੋਕਾਂ ਦੇ ਅੰਦਰ ਉਤਸ਼ਾਹ ਸੀ ਇਸ ਰੈਫਰੈਂਡਮ ਵੋਟਿੰਗ ਦਾ। ਕਿਉਂਕਿ ਅਸੀਂ ਆਮ ਜਦੋਂ ਦੇਖਦੇ ਹਾਂ ਕਿ ਵੱਡੇ ਵੱਡੇ ਜਿਹੜੀਆਂ ਡੈਮੋਕ੍ਰੇਟਿਕ ਕੰਟਰੀ ਆ ਉੱਥੇ ਕਿਤੇ 40%, ਕਿਤੇ 45%, ਕਿਤੇ 50%, 55% ਵੋਟਾਂ ਜਿਹੜੀਆਂ ਪੋਲ ਹੁੰਦੀਆਂ ਤੇ 96% ਵੋਟਾਂ ਦਾ ਪੋਲ ਹੋਣਾ ਇਹ ਦੱਸਦਾ ਹੈ ਕਿ ਚਾਹੇ ਉਹ ਬੰਦੇ ਦਾ ਮਨ ਨੋ ਵਾਲੇ ਪਾਸੇ ਚਾਹੇ ਜਿਸ ਵਾਲੇ ਪਾਸੇ, ਪਰ ਇਹ ਰੈਫਰੈਂਡਮ ਦੇ ਲਈ ਉਹਨਾਂ ਦੇ ਦਿਮਾਗ ਅੰਦਰ, ਦਿਲ ਅੰਦਰ ਕਿੰਨੀ ਤਾਂਘ ਸੀ। ਔਰ ਦੂਸਰੀ ਗੱਲ ਇਹ ਹੈ ਕਿ ਦੇਖਣ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਦੇ ਉੱਪਰ ਰਾਜ ਕਰਨ ਵਾਲਾ ਜਿਹੜਾ ਦੇਸ਼ ਇੰਗਲੈਂਡ, ਜਿਹੜੇ ਕਿ ਅੰਦਰ ਪੂਰੀ ਦੁਨੀਆ ਕਿਸੇ ਟਾਈਮ ਉਸਦੇ ਅੰਡਰ ਗੁਲਾਮ ਸੀ, ਉਹ ਹੌਲੀ ਹੌਲੀ ਛੱਡਣ ਤੋਂ ਬਾਅਦ ਅੱਜ ਉਸ ਦੇਸ਼ ਦੇ ਅੰਦਰ ਜਿਹੜੇ ਕਿ ਉਸ ਕੰਟਰੀ ਦੇ ਅੰਦਰ 4 ਸਟੇਟਾਂ ਰਹਿ ਗਈਆਂ, ਉਹਨਾਂ ਦੇ ਵਿੱਚ ਵੀ ਇੱਕ ਉਹ ਆਜ਼ਾਦੀ ਦੀ ਲਹਿਰ, ਆਪਣੇ ਆਪ ਨੂੰ ਬਾਹਰ ਲੈ ਕੇ ਆਉਣਾ, ਆਪਣੇ ਆਪ ਨੂੰ ਇੰਡੀਪੈਂਡੈਂਟ ਕਰਨਾ, ਉਹ ਜਿਹੜੀ ਚੱਲੀ ਹੈ। ਔਰ ਇਸ ਜਿਹੜਾ ਸਿਸਟਮ ਹੈ ਇਹਨੇ ਕਾਫੀ ਕੁਛ ਲੋਕਾਂ ਨੂੰ ਸਿੱਖਣ ਲਈ, ਲੋਕਾਂ ਨੂੰ ਜਾਣਨ ਲਈ ਮੇਰਾ ਖਿਆਲ ਦਿੱਤਾ ਹੈ। ਕਿਉਂਕਿ ਅੱਜ ਸੋਸ਼ਲ ਮੀਡੀਆ ਔਰ ਦੂਸਰਾ ਮੀਡੀਆ ਵੀ ਜਿਸ ਤਰ੍ਹਾਂ ਇੰਨਾ ਵੱਧ ਫੁੱਲ ਗਿਆ ਔਰ ਇੰਨਾ ਅਸੀਂ ਇੱਕ ਦੂਜੇ ਦੇ ਕਰੀਬ ਆ ਗਏ ਹਾਂ, ਇਹ ਗੱਲਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਕਿ ਇਕੱਲੇ ਜਲੰਧਰ ਟੀਵੀ ਨੇ ਦੱਸਿਆ ਤੇ ਪੰਜਾਬ ਨੂੰ ਪਤਾ ਲੱਗਾ ਔਰ ਹਰਿਆਣੇ ਨੂੰ ਪਤਾ ਹੀ ਕੋਈ ਨਹੀਂ ਹੈ। ਹੁਣ ਦੁਨੀਆ ਦੇ ਕਿਸੇ ਭਾਗ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤੇ ਪੂਰੀ ਦੁਨੀਆ ਵਿੱਚ ਹਰ ਜਗ੍ਹਾ ਬੰਦੇ ਨੂੰ ਬੈਠੇ ਨੂੰ ਪਤਾ ਲੱਗਦਾ ਹੈ ਕਿ ਕੀ ਹੋ ਰਿਹਾ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਸਕਾਟਸ ਲੋਕ ਸੀਗੇ, ਜਿਹੜੇ ਇੰਡੀਪੈਂਡੈਂਟ ਆਪਣੇ ਆਪ ਨੂੰ ਕਰਨਾ ਚਾਹੁੰਦੇ ਸੀ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਇੱਕ ਆਇਡੈਂਟੀਟੀ ਪੂਰੀ ਦੁਨੀਆ ਨੂੰ ਪਤਾ ਲੱਗੀ ਹੈ ਕਿ ਕਿਹੜੇ ਲੋਕ ਨੇ, ਕੌਣ ਲੋਕ ਨੇ। ਠੀਕ ਹੈ ਕਿ ਬਹੁਤੇ ਲੋਕਾਂ ਨੂੰ ਪਤਾ ਸੀ, ਪਰ ਅੱਜ ਸਭ ਲੋਕਾਂ ਨੂੰ ਪਤਾ ਹੈ, ਉਹਨਾਂ ਦਾ ਫਲੈਗ ਵੀ ਲੋਕਾਂ ਨੇ ਦੇਖਿਆ ਤੇ ਇਹ ਵੀ ਪਤਾ ਲੱਗਾ ਹੈ ਕਿ ਲੋਕ ਆਜ਼ਾਦੀ ਕਿਵੇਂ ਮੰਗਦੇ ਨੇ ਔਰ ਉਹਨਾਂ ਨੂੰ ਹੱਕ ਕਿੱਦਾਂ ਦਿੱਤੇ ਜਾਂਦੇ ਨੇ। ਔਰ ਇਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਗੱਲ ਕਰਾਂ, ਤੁਸੀਂ ਗੱਲ ਕੀਤੀ ਹੈ ਖਾਲਿਸਤਾਨ ਦੀ ਲਹਿਰ ਦੀ, ਸਿੱਖ ਕੌਮ ਦੀ, ਜਾਂ ਉਹ ਹਿੰਦੁਸਤਾਨ ਦੇ ਵਿੱਚ ਹੋਰ ਵੀ ਘੱਟ ਗਿਣਤੀਆਂ ਹੋਣ, ਜੇ ਅਸੀਂ ਵੱਖ-ਵੱਖ ਕਸ਼ਮੀਰ ਦੀ ਗੱਲ ਕਰ ਲਈਏ, ਤਾਮਿਲਾਂ ਦੀ ਗੱਲ ਕਰ ਲਈਏ, ਜਿੰਨੀਆਂ ਵੀ ਘੱਟ ਗਿਣਤੀਆਂ, ਉਹਨਾਂ ਨੂੰ ਇਹਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਛ ਮਿਲਿਆ। ਔਰ ਜਿਸ ਤਰ੍ਹਾਂ ਉਸ ਪਾਰਟੀ ਜਿਹੜੀ ਕਿ ਇਹ ਰੈਫਰੈਂਡਮ ਕਰਵਾ ਰਹੀ ਸੀ, ਮਿਸਟਰ ਐਲੈਕਸ ਜਿਹੜੇ ਇੱਕ ਲੀਡਰ ਸੀ ਉਸ ਪਾਰਟੀ ਦੇ, ਉਹਨਾਂ ਦੀ ਜਿਸ ਤਰ੍ਹਾਂ ਦੀ ਸਪੀਚ ਔਰ ਉਸ ਰੈਫਰੈਂਡਮ ਤੋਂ ਬਾਅਦ ਵੀ ਜਿਹੜੀਆਂ ਉਹਨਾਂ ਦੇ ਕਮੈਂਟਸ, ਜਿਹੜੀਆਂ ਗੱਲਾਂ ਬਾਤਾਂ, ਉਹ ਵੀ ਮੇਰਾ ਖਿਆਲ ਹੈ ਕਿ ਪੂਰੀ ਦੁਨੀਆ ਨੂੰ ਔਰ ਆਜ਼ਾਦੀ ਪ੍ਰਸਤ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਨਗੀਆਂ। ਇਹ ਗੱਲ ਕਹਿਣਾ ਕਿ ਚਾਹੇ ਅਸੀਂ ਇਸ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ, ਪਰ ਉਹਨਾਂ ਨੇ ਆਜ਼ਾਦੀ ਦੀ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਆਜ਼ਾਦੀ ਦੀ ਗੱਲ ਹੈ ਇਹ ਕਦੇ ਮਰੇਗੀ ਨਹੀਂ। ਔਰ ਦੂਸਰੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਿਊਬੈਕ ਦੀ ਕੀਤੀ ਹੈ,
ਔਰ ਬਲਾਕ ਕਿਊਬਿਕ ਨੇ ਕੈਨੇਡਾ ਦੇ ਅੰਦਰ 2 ਵਾਰੀ ਰੈਫਰੈਂਡਮ ਕਰਵਾਇਆ, 1980 ਦੇ ਵਿੱਚ ਹੋਇਆ, ਫਿਰ 1995 ਦੇ ਵਿੱਚ ਹੋਇਆ ਔਰ ਇੱਥੇ ਤਾਂ 1% ਤੇ ਉਹ ਲੋਕ ਜਿਹੜੇ ਰਹਿ ਗਏ ਸੀ। ਹੁਣ ਕਈ ਲੋਕਾਂ ਨੇ ਜਿੱਦਾਂ ਹੁੰਦਾ ਹੈ ਕਿ ਉਹਨਾਂ ਦਾ ਸੁਭਾਅ ਹੁੰਦਾ ਹੈ ਕਿ ਦੇਖਿਆ ਕਿ ਜੀ ਅੱਖਾਂ ਮੀਚ ਲਓ ਤੇ ਬਿੱਲੀ ਚਲੀ ਗਈ, ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਕੋਈ ਰੈਫਰੈਂਡਮ ਵਿੱਚ ਕੋਈ 10% ਤੇ ਕੋਈ 2% ਤੇ ਹਾਰ ਜਾਂਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਦੁਨੀਆ ਦੇ ਵਿੱਚ ਅੱਜ ਤੋਂ ਬਾਅਦ ਰੈਫਰੈਂਡਮ ਨਹੀਂ ਹੋਊਗਾ ਜਾਂ ਦੁਨੀਆ ਦੇ ਵਿੱਚ ਕੋਈ ਕੌਮ ਆਜ਼ਾਦੀ ਨਹੀਂ ਮੰਨੂਗੀ। ਜਦੋਂ ਆਜ਼ਾਦੀ ਦੇਣ ਵਾਲੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਮੇਰਾ ਖਿਆਲ ਹੈ ਦੂਸਰਿਆਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਔਰ ਫਿਰ ਇੱਕ ਇੰਗਲੈਂਡ ਦੀ ਬਹੁਤ ਵੱਡੀ ਗੱਲ ਹੈ ਦੇਖਣ ਵਾਲੀ ਹੈ ਕਿ ਜਿਹੜੇ ਯੂਕੇ ਦੇ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਹਨ ਮਿਸਟਰ ਡੇਵਿਡ ਕਾਮਰਨ, ਉਹਨਾਂ ਦਾ ਜਿਹੜਾ ਟਵੀਟ ਸੀ ਜਿਹੜਾ ਕਿ ਦੂਸਰੀ ਪਾਰਟੀ ਦੇ ਲੀਡਰ ਨੂੰ ਗਿਆ, ਉਹਦੇ ਵਿੱਚ ਜਿਹੜੀਆਂ 2-4 ਗੱਲਾਂ ਬਹੁਤ ਉਹ ਮੇਰਾ ਖਿਆਲ ਆ ਉਹਨੂੰ ਵੀ ਅਸੀਂ ਦੇਖਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕੰਗ੍ਰੈਚੁਲੇਸ਼ਨ ਦਿੱਤੀ ਹੈ ਆਪਣੀ ਆਪੋਜਿਟ ਪਾਰਟੀ ਦੇ ਉਸ ਲੀਡਰ ਨੂੰ ਜਿਨ੍ਹਾਂ ਨੇ ਕਿ ਇੱਕ ਰੈਫਰੈਂਡਮ ਦੀ ਕੈਂਪੇਨ ਨੂੰ ਲੀਡ ਕੀਤਾ ਕਿ ਤੁਸੀਂ ਬਹੁਤ ਹੀ ਇੱਕ ਹਾਰਡ ਵਰਕ ਕੀਤਾ। ਔਰ ਦੂਸਰੀ ਉਹਨਾਂ ਨੇ ਇਹ ਇੱਛਾ ਵੀ ਜ਼ਾਹਰ ਕੀਤੀ ਹੈ ਕਿ ਇਹ ਪਾਰਟੀ ਸਾਡੇ ਨਾਲ ਅੱਗੇ ਤੋਂ ਜਿਹੜੀ ਹੋਰ ਗੱਲਬਾਤ ਕਰਨ ਦੇ ਲਈ ਅਸੀਂ ਕਿਸ ਤਰ੍ਹਾਂ ਇਸ ਸਟੇਟ ਨੂੰ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਕਿਵੇਂ ਸਹੂਲਤਾਂ ਦੇਣੀਆਂ ਉਹਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਤੇ ਆਊਗੀ। ਔਰ ਦੂਸਰੀ ਅਸੀਂ ਦੇਖਦੇ ਹਾਂ ਕਿ ਇਲੈਕਸ਼ਨ ਤੋਂ ਕੁਝ ਟਾਈਮ ਪਹਿਲਾਂ ਚਾਹੇ ਉਹ ਪਾਲਿਸੀ ਹੋਵੇ ਚਾਹੇ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਹੋਵੇ, ਇਸ ਤਰ੍ਹਾਂ ਇੰਗਲੈਂਡ ਦੀ ਜਿਹੜੀ ਗੌਰਮੈਂਟ ਵੱਲੋਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਵਾਅਦੇ ਦਿੱਤੇ ਗਏ, ਲੋਕਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਦੇ ਕਰਾਰਨਾਮੇ ਦਿੱਤੇ ਗਏ ਤੇ ਇਹ ਵੀ ਮੇਰਾ ਖਿਆਲ ਹੈ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹੜੇ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਹੀ ਕੁਛ ਨਾ ਕੁਛ ਜ਼ਰੂਰ ਮਿਲਦਾ। ਜਿਹੜੇ ਕਰਦੇ ਹੀ ਨਹੀਂ, ਜਿਹੜੇ ਆਜ਼ਾਦੀ ਮੰਗਣੀ ਨਹੀਂ ਚਾਹੁੰਦੇ, ਜਿਹੜੇ ਇਸ ਤੋਂ ਭੱਜਣਾ ਚਾਹੁੰਦੇ ਨੇ, ਉਹਨਾਂ ਨੂੰ ਗੁਲਾਮੀ ਤੋਂ ਸਿਵਾ ਕੁਛ ਨਹੀਂ ਮਿਲਦਾ। ਜੇ ਇਹਨੂੰ ਆਪਾਂ ਕੰਪੇਅਰ ਸਾਡੇ ਕਿਊਬਿਕ ਦੇ ਨਾਲ ਕਰੀਏ ਤੇ ਕਿਊਬਿਕ ਦੇ ਵਿੱਚ ਵੀ ਇਹੀ ਹੈ ਕਿ ਬਾਕੀ ਕੈਨੇਡਾ ਦੀਆਂ ਜਿੰਨੀਆਂ ਵੀ ਸਟੇਟਾਂ ਉਹਨਾਂ ਨਾਲੋਂ ਸਭ ਤੋਂ ਵੱਧ ਅਧਿਕਾਰ ਕਿਊਬਿਕ ਦੇ ਅੰਦਰ ਹੈ। ਔਰ ਇੱਥੋਂ ਤੱਕ ਕਿ ਕੈਨੇਡਾ ਦੇ ਅੰਦਰ ਕਿਊਬਿਕ ਹੋਣ ਦੇ ਬਾਵਜੂਦ ਔਰ ਕਿਊਬਿਕ ਦੇ ਵਿੱਚ ਡਬਲ ਜਿਹੜੀ ਸਿਟੀਜ਼ਨਸ਼ਿਪ ਹੁੰਦੀ ਹੈ ਹਰ ਬੰਦੇ ਨੂੰ, ਉਹਨਾਂ ਦੇ ਆਪਣੇ ਜਿਹੜੇ ਰੂਲ ਹੈ ਬਾਕੀ ਕੈਨੇਡਾ ਨਾਲੋਂ ਬਹੁਤ ਰੂਲ ਵੱਖਰੇ ਨੇ। ਉੱਥੇ ਮੇਰਾ ਕਹਿਣ ਦਾ ਮਤਲਬ ਕਿ ਵੱਧ ਤੋਂ ਵੱਧ ਅਧਿਕਾਰ ਉਹਨਾਂ ਨੂੰ ਜਿਹੜਾ ਸੈਂਟਰ ਗੌਰਮੈਂਟ ਵੱਲੋਂ ਫੰਡਿੰਗ ਹੁੰਦੀ ਹੈ ਉਹ ਵੀ ਕਿਊਬਿਕ ਨੂੰ ਸਭ ਤੋਂ ਵੱਧ ਦਿੱਤੀ ਜਾਂਦੀ ਹੈ। ਹੁਣ ਇਹ ਗੱਲਾਂ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਇਹਦੇ ਵਿੱਚੋਂ ਕਾਫੀ ਕੁਝ ਮਿਲਦਾ ਹੈ ਕਿ ਇਹ ਨਹੀਂ ਹੁੰਦਾ ਕਿ ਰੈਫਰੈਂਡਮ ਦਾ ਮਤਲਬ ਇਹ ਹੈ ਕਿ ਉੱਥੇ ਹਾਰ ਹੋਈ ਹੈ ਜਾਂ ਜਿੱਤ ਹੋਈ ਹੈ, ਪਰ ਰੈਫਰੈਂਡਮ ਦਾ ਮਤਲਬ ਇਹ ਵੀ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਆ ਤੇ ਤੁਹਾਨੂੰ ਕੁਛ ਨਾ ਕੁਛ ਮਿਲਦਾ ਜ਼ਰੂਰ ਹੈ। ਅਗਰ ਨਹੀਂ ਕਰਦੇ ਤਾਂ ਤੁਹਾਡਾ ਹਮੇਸ਼ਾ ਘਾਟਾ ਹੁੰਦਾ, ਤੁਸੀਂ ਘਾਟੇ ਵਾਲੇ ਪਾਸੇ ਨੂੰ ਜਾਂਦੇ ਆ। ਔਰ ਜਿਹੜੀ ਗੱਲ ਇੱਥੇ ਰੈਫਰੈਂਡਮ ਦੀ ਹੋਈ ਹੈ ਔਰ ਜੇ ਅਸੀਂ ਨੋ ਦੀ ਗੱਲ ਵੀ ਕਰੀਏ ਕਿ ਨੋ ਦੀ ਵੋਟਿੰਗ ਜ਼ਿਆਦਾ ਸੀ, ਪਰ 44.7% ਲੋਕਾਂ ਦਾ ਆਜ਼ਾਦੀ ਮੰਗਣਾ, ਆਜ਼ਾਦੀ ਦੇ ਹੱਕ ਵਿੱਚ ਖੜੇ ਹੋਣਾ, ਆਜ਼ਾਦੀ ਦੇ ਹੱਕ ਵਿੱਚ ਵੋਟ ਪਾਉਣੀ, ਇਹ ਵੀ ਕੋਈ ਬਹੁਤੀ ਛੋਟੀ ਗੱਲ ਨਹੀਂ ਹੈਗੀ। ਇਹ ਮੇਰਾ ਖਿਆਲ ਹੈ ਕਿ ਪੂਰੀ ਦੁਨੀਆ ਨੂੰ ਇੱਥੋਂ ਅੱਜ ਕੁਝ ਸਿੱਖਣ ਨੂੰ ਵੀ ਮਿਲਿਆ ਔਰ ਕੁਝ ਲੋਕਾਂ ਦੀਆਂ ਅੱਖਾਂ ਵੀ ਖੁੱਲੀਆਂ, ਕੁਝ ਲੋਕਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕੌਮਾਂ ਆਜ਼ਾਦੀ ਮੰਗਦੀਆਂ ਤੇ ਉਹਨਾਂ ਨੂੰ ਕਿਵੇਂ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਕਿਵੇਂ ਆਜ਼ਾਦੀ ਲਈ ਜਾਂਦੀ ਹੈ। ਮੇਰਾ ਖਿਆਲ ਹੈ ਕਿ ਬਹੁਤੇ ਲੋਕ ਜਿਹੜੇ ਇੱਥੋਂ ਤੱਕ ਮੈਂ ਜੇ ਪੰਜਾਬ ਦੀ ਹੀ ਗੱਲ ਕਰਾਂ ਉਹਨਾਂ ਦੇ ਦਿਮਾਗ ਵਿੱਚ ਇੱਥੋਂ ਤੱਕ ਹੀ ਸੀ ਕਿ ਅਸੀਂ ਕਾਂਗਰਸ ਨੂੰ ਵੋਟ ਪਾ ਲਈਏ ਜਾਂ ਇਹਨੂੰ ਪਾ ਲਈਏ ਜਾਂ ਦੂਸਰੀ ਕੋਈ ਪਾਰਟੀ ਆਜੂ, ਸਾਡਾ ਸ਼ਾਇਦ ਕੋਈ ਹੱਲ ਹੋ ਜੂ ਜਾਂ ਇਹ ਹੋ ਜੂ। ਉਹਨਾਂ ਲੋਕਾਂ ਦੇ ਵਿੱਚੋਂ ਵੀ ਬਹੁਤੇ ਉਹ ਲੋਕ ਜਿਹੜੇ ਇਮਾਨਦਾਰ ਹਨ, ਚਾਹੇ ਉਹਨਾਂ ਦੀ ਵਿਚਾਰਧਾਰਾ ਪੋਲੀਟੀਕਲ ਤੌਰ ਤੇ ਜਾਂ ਧਾਰਮਿਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ, ਅੱਜ ਉਹਨਾਂ ਨੂੰ ਵੀ ਇਹ ਸਿੱਖਣ ਦਾ ਬਹੁਤ ਕੁਝ ਮਿਲਿਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਜਿਹੜੀਆਂ ਇੱਕ ਕੇਜ ਦੇ ਅੰਦਰ ਗੁਲਾਮ ਹੁੰਦੀਆਂ, ਉਹਨਾਂ ਦਾ ਹੱਲ ਕਿਸੇ ਹੋਰ ਪੋਲੀਟੀਕਲ ਨਵੀਂ ਪਾਰਟੀ ਆ ਗਈ ਜਾਂ ਪੁਰਾਣੀ ਪਾਰਟੀ ਆ ਗਈ, ਉਹਨਾਂ ਇਲੈਕਸ਼ਨਾਂ ਨਾਲ ਉਹਨਾਂ ਪਾਰਟੀਆਂ ਨਾਲ ਨਹੀਂ ਹੁੰਦਾ। ਉਹਨਾਂ ਦਾ ਹੱਲ ਜਿਹੜਾ ਹੁੰਦਾ ਉਹ ਇਸੇ ਤਰ੍ਹਾਂ ਹੀ ਹੁੰਦਾ ਕਿ ਜਿਸ ਤਰ੍ਹਾਂ ਇੰਗਲੈਂਡ ਦੇ ਅੰਦਰ ਹੋਇਆ, ਜਾਂ ਇਹ ਦੋ ਟਾਈਮ ਕੈਨੇਡਾ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੋਈ ਬੰਦਾ ਬਹੁਤ ਜ਼ਿਆਦਾ ਬਿਮਾਰ ਹੋਵੇ ਤੇ ਡਾਕਟਰ ਉਹਦਾ ਆਪਰੇਸ਼ਨ ਕਰਦੇ ਆ, ਪਰ ਉਹਦਾ ਕੋਈ 100% ਇਹ ਨਹੀਂ ਹੁੰਦਾ ਕਿ ਉਹ ਬੰਦਾ ਬਚ ਜਾਊਗਾ, ਪਰ ਉਹਨੂੰ ਆਪਰੇਸ਼ਨ ਕਰਨ ਕੇ ਉਹਨੂੰ ਬਚਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ। ਮੇਰਾ ਕਹਿਣ ਦਾ ਮਤਲਬ ਇੱਥੇ ਯੈਸ ਵਾਲੇ ਪਾਸੇ ਵੋਟ ਗਈ ਜਾਂ ਨੋ ਵਾਲੇ ਪਾਸੇ ਵੋਟ ਗਈ, ਕੌਣ ਜਿੱਤਿਆ ਜਾਂ ਕੌਣ ਹਾਰਿਆ, ਗੱਲ ਇਹ ਨਹੀਂ ਹੈ। ਦੇਖਣ ਵਾਲੀ ਇਹ ਹੈ ਕਿ ਉਹਨਾਂ ਨੇ ਇਸ
ਜਿਹੜੀ ਇਹ ਪ੍ਰੋਬਲਮ ਸੀ, ਜਿਹੜੀ ਇਹ ਬਿਮਾਰੀ ਸੀ, ਉਹਦਾ ਹੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ। ਔਰ ਦੂਸਰੀ ਗੱਲ, ਜਿਹੜੇ ਇੱਥੋਂ ਦੇ ਲੋਕ ਨੇ, ਜੇ ਉਹ ਅੱਜ 44 ਪੁਆਇੰਟ ਇਸ ਪਾਸੇ ਨੂੰ ਆਏ ਆ, ਤਾਂ ਹੋਰ 5 ਸਾਲਾਂ ਨੂੰ, 10 ਸਾਲਾਂ ਨੂੰ, 15 ਸਾਲਾਂ ਨੂੰ ਉਹ ਦੁਬਾਰਾ ਰੈਫਰੈਂਡਮ ਵੀ ਕਰਾ ਸਕਦੇ ਨੇ। ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਉਦੋਂ ਇਹਨਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੋਊਗੀ। ਔਰ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਆਜ਼ਾਦੀ ਲਈ ਕੁਝ ਕਰਦੇ ਨੇ, ਆਜ਼ਾਦੀ ਲਈ ਅੱਗੇ ਤੁਰਦੇ ਨੇ, ਆਜ਼ਾਦੀ ਦੀ ਮੰਗ ਕਰਦੇ ਨੇ, ਉਹਨਾਂ ਨੂੰ ਟਾਈਮ ਤਾਂ ਜ਼ਰੂਰ ਲੱਗਦਾ ਹੈ, ਪਰ ਇੱਕ ਨਾ ਇੱਕ ਦਿਨ ਉਹਨਾਂ ਨੂੰ ਆਜ਼ਾਦੀ ਜ਼ਰੂਰ ਮਿਲਦੀ ਹੈ। ਔਰ ਮੇਰਾ ਖਿਆਲ ਹੈ ਕਿ ਇਹਦੇ ਵਿੱਚੋਂ ਸਾਨੂੰ ਹੀ ਨਹੀਂ, ਪੂਰੀ ਦੁਨੀਆ ਨੂੰ बहुत कुछ सीखने का मौका मिला जी। बिल्कुल बिल्कुल वीर, थैंक यू सो मच फॉर ऑल दीज डिटेल्स। वीर जी, we have like 3 minutes left. Let's move to, we have a couple of questions to ask you, but let's move to the first important question। जिस तरह पिछले दिनी दरबार साहब ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ, ਜਿਸ ਦਾ ਨਾਮ ਸੀ ਕਮਲਨਾਥ, ਐਂਡ ਹੀ ਇਜ਼ ਫਰਮ ਮੁਜ਼ੱਫਰਪੁਰ यूपी ਦਾ ਰਹਿਣ ਵਾਲਾ ਹੈ। ਪਰ ਜਿਹੜਾ ਭਾਰਤ ਦਾ ਮੀਡੀਆ ਵਾ, ਜਿਸ ਤਰ੍ਹਾਂ ਤੁਸੀਂ ਜਾਣਦੇ, ਭਾਰਤ ਦਾ ਪਿੱਠੂ ਮੀਡੀਆ ਉਸ ਨੂੰ ਇਸਲਾਮਿਕ ਜਥੇਬੰਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ we think it's RSS ਦਾ ਕੰਮ ਹੈ। what do you want to say about that? ਬਿਲਕੁਲ ਜੀ, ਇਹ ਦੇਖੋ ਇੱਕ ਚੰਗੀ ਗੱਲ ਵੀ ਹੈ ਕਿ ਚਾਹੇ ਉਹ ਸੋਸ਼ਲ ਮੀਡੀਆ ਦੇ ਕਰਕੇ ਹੋਵੇ, ਚਾਹੇ ਕਿਸੇ ਦਾ ਕਿਸੇ ਵੀ ਢੰਗ ਨਾਲ ਐਕਸਪੀਰੀਅੰਸ ਹੋ ਜਾਂਦਾ ਹੈ, ਤਾਂ ਉਹਨੂੰ ਫਿਰ ਕਾਫੀ ਕੁਝ ਉਸ ਬੰਦੇ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ। ਔਰ ਹਿੰਦੁਸਤਾਨ ਦੇ ਅੰਦਰ ਘੱਟ ਗਿਣਤੀਆਂ ਦਾ, ਖਾਸ ਕਰਕੇ ਸਿੱਖ ਕੌਮ ਦਾ ਪਿਛਲੇ 25-30 ਸਾਲ ਤੋਂ ਇੰਨਾ ਐਕਸਪੀਰੀਅੰਸ ਹੋ ਚੁੱਕਿਆ ਹੈ, ਉਹਨਾਂ ਨੂੰ ਸਾਰਾ ਕੁਝ ਇਹਨਾਂ ਦੀ PTI ਤੋਂ ਜਾਂ ਇਹਨਾਂ ਦੇ ਮੀਡੀਆ ਤੋਂ ਪੁੱਛਣ ਦੀ, ਦੱਸਣ ਦੀ ਜਾਂ ਇਹਨਾਂ ਤੋਂ ਪੜ੍ਹਨ ਦੀ ਲੋੜ ਨਹੀਂ ਹੈਗੀ। ਆਮ ਲੋਕਾਂ ਨੂੰ ਘਰੇ ਬੈਠੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗੱਲ ਕਿਸ ਪਾਸੇ ਨੂੰ ਜਾ ਰਹੀ ਹੈ। ਜਿਹੜੀ ਗੱਲ ਆਪਾਂ RSS ਦੀ ਕਰਦੇ ਹਾਂ, ਤੇ RSS ਆਲਮੋਸਟ ਹਿੰਦੁਸਤਾਨ ਦੇ ਵਿੱਚ ਉਸ ਟਾਈਮ ਤੋਂ ਹੀ ਉਹਨਾਂ ਨੇ ਆਤੰਕਵਾਦੀ ਜਾਂ ਇਸ ਤਰ੍ਹਾਂ ਦੇ ਟੈਰਰਿਸਟ ਗਰੁੱਪ ਹਿੰਦੁਸਤਾਨ ਨੇ ਆਪ ਹੀ ਉਹਨਾਂ ਨੂੰ ਘੋਸ਼ਿਤ ਕੀਤਾ, ਜਦੋਂ ਇਹਨਾਂ ਦਾ ਆਪਣਾ ਪਿਤਾ, ਰਾਸ਼ਟਰਪਿਤਾ ਗਾਂਧੀ ਦਾ ਕਤਲ ਕੀਤਾ। ਤੇ ਉਸ ਤੋਂ ਬਾਅਦ ਅਸੀਂ ਸਮਝੌਤਾ ਐਕਸਪ੍ਰੈਸ ਹੋਵੇ, ਹੋਰ ਜਿਹੜੇ ਬੰਬ ਧਮਾਕੇ ਕੀਤੇ ਉਹ ਹੋਣ, ਜਾਂ ਜਿਹੜੇ ਹਿੰਦੁਸਤਾਨ ਦੀ ਫੌਜ ਦੇ ਵਿੱਚੋਂ ਕਰਨਲ ਪ੍ਰੋਹਿਤ ਵਰਗੇ ਜਿਹੜੇ ਟੈਰਰਿਸਟ ਆ ਜਿਹੜੇ ਫੜੇ ਗਏ ਨੇ, ਜਿਨ੍ਹਾਂ ਦਾ ਸੰਬੰਧ RSS ਦੇ ਨਾਲ ਸੀ, ਉਹ ਸਾਰੀ ਗੱਲਬਾਤ ਨੂੰ ਦੇਖਦੇ ਆ ਤਾਂ ਇਹਨਾਂ ਤੋਂ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਦੀ ਉਮੀਦ ਰੱਖਦੇ ਆ। ਔਰ ਦੂਸਰੀ ਗੱਲ, ਜਿਸ ਤਰ੍ਹਾਂ ਗੱਲਬਾਤ ਹੁੰਦੀ ਸੀ ਕਿ ਕਾਂਗਰਸ ਦੀਆਂ ਨੀਤੀਆਂ ਔਰ RSS ਦੀਆਂ ਨੀਤੀਆਂ ਦੇ ਵਿੱਚ ਇਹੀ ਫਰਕ ਹੈ। ਕਾਂਗਰਸ ਨੇ ਤਿਰੰਗੇ ਝੰਡੇ ਲਾ ਕੇ ਟੈਂਕਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੋਪਾਂ ਦੇ ਨਾਲ ਡਾਇਰੈਕਟ ਢਾਏ ਨੇ, ਤੇ ਇਹਨਾਂ ਦਾ ਕੰਮ ਹਮੇਸ਼ਾ ਹੀ ਇਸ ਤਰ੍ਹਾਂ ਰਿਹਾ ਹੈ ਕਿ ਜਿਹੜਾ ਫੌਜ ਨੂੰ ਜਾਂ ਗੌਰਮੈਂਟ ਨੂੰ ਪਾਸੇ ਰੱਖ ਕੇ RSS ਦੇ ਰਾਹੀਂ ਕਰਵਾਇਆ ਜਾਵੇ, ਉਹ ਚਾਹੇ ਸਹਾਰਨਪੁਰ ਦੇ ਵਿੱਚ ਹੋਵੇ, ਚਾਹੇ ਹੋਰ ਹੋਵੇ। ਔਰ ਇਹ ਜਿਹੜੀਆਂ ਘਟਨਾਵਾਂ ਇਹ ਹੋਈ ਹੈ, ਇਹਨਾਂ ਦੇ ਕਾਰਨ ਹੋਵੇ। ਪਰ ਚੰਗੀ ਗੱਲ ਹੈ ਕਿ ਜਿਹੜਾ ਪੰਜਾਬ ਪੁਲਿਸ ਨੇ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ, ਪਰ ਹੁਣ ਨਾਲ ਦੀ ਨਾਲ ਹੀ ਉਸ ਨੂੰ ਲੁਕਾਉਣ ਦੇ ਲਈ, ਉਹਨੂੰ ਪੋਚਾ ਪਾਉਣ ਦੇ ਲਈ ਵੀ ਸਾਰਾ ਕੁਝ ਕੀਤਾ ਜਾ ਰਿਹਾ। ਦੂਸਰੀ ਗੱਲ ਤੁਸੀਂ ਹਿੰਦੁਸਤਾਨ ਭਾਰਤੀ ਮੀਡੀਆ ਦੀ ਕੀਤੀ ਹੈ, ਉਹਦੀ ਮੈਂ ਮਿਸਾਲ ਥੋੜੀ ਜਿਹੀ ਦੇਣੀ ਚਾਹੂੰਗਾ ਕਿ ਸਾਡੇ ਟੋਰਾਂਟੋ ਦੇ ਵਿੱਚ ਹੀ ਮੈਂ ਅੱਜ ਇੱਕ ਰੇਡੀਓ ਨੂੰ ਸੁਣਿਆ, ਔਰ ਉਹ ਗੱਲ ਕਰ ਰਹੇ ਸੀ ਜੀ, ਦੇਖੋ ਉੱਥੇ ਤੋਤਾ ਸਿੰਘ ਦੇ ਬਾਰੇ ਕਿਸੇ ਨੇ ਕਮੈਂਟਸ ਦਿੱਤੇ ਸੀ ਜੀ, ਉਹਨਾਂ ਨੂੰ ਤਾਂ ਫੜ ਲਿਆ। ਔਰ ਕਈ ਲੋਕ ਬਲੈਕ ਹੈਟਸ ਨੇ, ਬਲੈਕ ਲਿਸਟ ਕੀਤੇ ਹੋਏ ਨੇ, ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਉਹ ਲੋਕ ਫੇਸਬੁੱਕ ਔਰ ਦੂਸਰੇ ਮੀਡੀਆ ਤੇ ਕਾਫੀ ਕਮੈਂਟਸ ਦਿੰਦੇ ਨੇ ਜੀ। ਉਹਨੂੰ ਦੱਸੋ, ਪੁਲਿਸ ਅਫਸਰ ਇੱਕ ਲਾਈਨ ਤੇ ਆਇਆ ਹੋਇਆ ਸੀ ਕਿ ਉਹਨੂੰ ਤੁਸੀਂ ਇੱਥੋਂ ਫੜ ਕੇ ਲੈ ਜਾਓਗੇ ਕਿ ਕਿਵੇਂ ਲੈ ਕੇ ਜਾਓਗੇ। ਹੁਣ ਇਹ ਦੇਖ ਲਓ ਭਾਰਤੀ ਮੀਡੀਆ ਦੀਆਂ ਗੱਲਾਂ ਬਾਤਾਂ, ਜਿਹੜੇ ਲੋਕ ਕਿਸੇ ਹੋਰ ਦੇਸ਼ ਦੇ ਸਿਟੀਜ਼ਨ ਨੂੰ, ਜਿੱਥੇ ਕਿ ਉਹਨੂੰ ਪੂਰੀ ਫ੍ਰੀडम ਹੈ ਕਿ ਉਹ ਆਪਣੇ ਕਿਸੇ ਗਵਰਨਮੈਂਟ ਦੇ ਬਾਰੇ ਜਾਂ ਕਿਤੇ ਵੀ ਉਹਨਾਂ ਦੇ ਮੂੰਹ ਤੇ ਖੜ ਕੇ ਬੋਲ ਸਕਦਾ ਹੈ, ਉਹਦੇ ਜਿਹੜੇ ਰਾਈਟਸ ਹੈ, ਜਿਹੜਾ ਕਿ ਉਹ ਕਿਸੇ ਸੋਸ਼ਲ ਮੀਡੀਆ ਦੇ ਉੱਪਰ ਹੋਵੇ, ਫੇਸਬੁੱਕ ਦੇ ਹੋਵੇ, ਜਦੋਂ ਅਸੀਂ ਇੱਥੇ ਆਪਣੇ ਰੇਡੀਓ TV ਤੇ ਖੁੱਲ ਕੇ ਬੋਲ ਸਕਦੇ ਹਾਂ, ਅਸੀਂ ਫੇਸਬੁੱਕ, ਰੇਡੀਓ ਤੇ ਜਾਂ TV ਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਬੋਲ ਸਕਦੇ? ਮੇਰਾ ਮਤਲਬ ਕਿ ਉਹ ਲੋਕ ਤਾਂ ਸਾਡੇ ਇੱਥੋਂ ਦੇ ਸਿਟੀਜ਼ਨ ਲੋਕਾਂ ਦੇ ਸਾਡੇ ਰਾਈਟਸ ਖੋਹਣ ਲਈ ਵੀ ਉੱਥੋਂ ਦੇ ਪੁਲਿਸ ਅਫਸਰਾਂ ਨੂੰ 에ਅਰ ਦੇ ਉੱਪਰ ਲਿਆ ਕੇ ਇੱਕ ਧਮਕੀਆਂ ਦੇ ਰਹੇ ਨੇ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਫੇਸਬੁੱਕ ਤੇ ਵੀ ਪ੍ਰਗਟ ਨਾ ਕਰੋ। ਹੁਣ ਇਹੋ ਜਿਹੇ ਲੋਕਾਂ ਦਾ, ਇਹੋ ਜਿਹੇ ਦੇਸ਼ ਦਾ ਡੈਮੋਕ੍ਰੇਸੀ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਕਹਿੰਦਾ ਹੋਵੇ, ਉਹਦੀ ਤੁਲਨਾ ਜਿਹੜੇ ਅੱਜ ਅਸੀਂ ਕੱਲ ਇੰਗਲੈਂਡ ਦੇ ਵਿੱਚ ਰੈਫਰੈਂਡਮ ਹੋਇਆ, ਇਹਨਾਂ ਲੋਕਾਂ ਦੇ ਨਾਲ ਕਿਵੇਂ ਕਰਾਂਗੇ? ਉੱਥੇ ਜਿਹੜਾ PM ਹੈ ਉਹ ਇੱਕ ਕੰਗ੍ਰੈਚੁਲੇਸ਼ਨ ਕਹਿ ਰਿਹਾ ਦੂਸਰੇ ਲੀਡਰ ਨੂੰ, ਨਾਲ ਇਹ ਵੀ ਕਹਿ ਰਿਹਾ ਕਿ ਆਪਾਂ ਹੁਣ ਇਕੱਠੇ ਹੋ ਕੇ ਹੋਰ ਇਸ ਨੂੰ ਅੱਗੇ ਲੈ ਕੇ ਜਾਵਾਂਗੇ। ਤੇ ਦੂਸਰੇ ਪਾਸੇ ਉਹ ਦੇਸ਼ ਹੈ
हाँ जी ਜਿਹੜਾ ਮੀਡੀਆ ਰਲਿਆ ਮਿਲਿਆ ਉੱਥੋਂ ਦੇ ਪੁਲਿਸ ਅਫਸਰਾਂ ਨੂੰ ਲਿਆ ਕੇ ਬਿਲਕੁਲ ਦੂਸਰੇ ਦੇਸ਼ ਦੇ ਸਿਟੀਜ਼ਨ ਨੂੰ ਇੱਕ ਧਮਕੀ ਦੇ ਰਿਹਾ ਕਿ ਤੁਸੀਂ ਫੇਸਬੁੱਕ ਦੇ ਉੱਪਰ ਕਮੈਂਟਸ ਕਰਨਾ ਵੀ ਬੰਦ ਕਰੋ। ਹਾਂਜੀ ਹੁਣ ਇਹੋ ਜਿਹੀਆਂ ਗੱਲਾਂ ਉੱਥੇ ਹਿੰਦੁਸਤਾਨ ਦੇ ਅੰਦਰ ਕੀ ਆਜ਼ਾਦੀ ਹੋਊਗੀ ਤੇ ਕੀ ਆਜ਼ਾਦੀ ਲੋਕਾਂ ਨੂੰ ਦੇਣਗੇ, ਇਹਨਾਂ ਗੱਲਾਂ ਤੋਂ ਮੇਰਾ ਖਿਆਲ ਸਾਨੂੰ ਸਾਰਾ ਆਪਣੇ ਆਪ ਪਤਾ ਲੱਗ ਜਾਣਾ ਚਾਹੀਦਾ ਹੈ, ਉੱਥੋਂ ਦੇ ਸਿਸਟਮ ਦਾ, ਉੱਥੋਂ ਦੀ ਆਜ਼ਾਦੀ ਦਾ, ਉੱਥੋਂ ਦੀ ਫ੍ਰੀडम ਦਾ ਔਰ ਹਿੰਦੁਸਤਾਨ ਦੇ ਮੀਡੀਆ ਦਾ। ਔਰ ਮੀਡੀਆ ਦੀ ਜਿਹੜੀ ਗੱਲਬਾਤ ਹੈ ਉਹ ਇਸ ਨਿਊਜ਼ ਨਾਲ ਵੀ ਜੁੜਦੀ ਹੈ ਕਿ ਜਿਹੜਾ ਇਹ ਬੰਦਾ ਫੜਿਆ ਗਿਆ ਇਹਨੂੰ ਉਹ ਕਿਵੇਂ ਛੁਪਾਉਣਗੇ, ਕਿਵੇਂ ਇਸ ਗੱਲ ਨੂੰ ਜਿਹੜੀ ਹੈ ਰਫਾ ਦਫਾ ਕਰਨਗੇ ਜਾਂ ਇਸ ਗੱਲ ਨੂੰ ਕਿਸ ਤਰ੍ਹਾਂ ਬੰਦ ਕਰਦੇ ਨੇ। ਵੀ ਜੀ we do agree with you ਕਿ ਮੀਡੀਆ ਇੰਡੀਆ ਦਾ ਜਿਹੜਾ ਹੈ ਉਹ ਪਿੱਠੂ ਮੀਡੀਆ ਹੈ, ਉਹ ਇੰਡੀਅਨ ਗਵਰਨਮੈਂਟ ਦੇ ਨਾਲ ਹੀ ਚੱਲਦਾ ਹੈ। whatever they want to say they will do it like a little puppets, but we I'm so sorry because we have very limited time, ਹੋਰ ਕੁਐਸਚਨਸ ਲਈ ਟਾਈਮ ਵੀ ਨਹੀਂ ਹੈਗਾ। ਅਗਲੀ ਵਾਰ ਤੁਹਾਨੂੰ ਅਸੀਂ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ, ਪਰ ਹੁਣ ਤੁਹਾਡੇ ਕੋਲ ਟਾਈਮ ਹੋ ਗਿਆ ਇਜਾਜ਼ਤ ਲੈਣ ਦਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੇ TV84 ਦੇ ਰਾਹੀਂ ਵੇਖਣ ਵਾਲਿਆਂ ਨੂੰ ਬੇਨਤੀ ਵੀ ਕਰਦੇ ਆ ਕਿ US ਮੀਡੀਆ ਕੈਨੇਡਾ ਦੇ ਨਾਲ ਉਹ ਸਾਡੇ ਫੇਸਬੁੱਕ ਦੇ ਉੱਪਰ ਜਾਂ YouTube ਦੇ ਉੱਪਰ ਸਾਡੇ ਨਾਲ ਜ਼ਰੂਰ ਲਿੰਕ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।